ਅਗਲੀ ਜਿਹੜੀ ਅਸੀਂ ਗੱਲ ਕਰਦੇ ਜਾਈਏ ਟਵਿੱਟਰ ਨੂੰ ਬਾਏ ਆਊਟ ਕਰ ਰਹੇ ਨੇ ਈਲਨ ਮਸਕ SpaceX ਦੇ ਤੇ ਜਿਹੜੇ ਟੈਸਲਾ ਦੇ ਜਿਹੜੇ ਉਹ ਸੀਈਓ ਨੇ। ਟਵਿੱਟਰ ਦੇ ਕੋ-ਫਾਊਂਡਰ ਤੇ ਸਾਬਕਾ ਸੀਈਓ ਜੈਕ ਡੌਰਸੀ ਆ, ਉਹਨਾਂ ਨੇ ਮੈਸੇਜ ਕੱਲ ਲੇਟ ਆਪਣੇ ਸਪੋਰਟਰਸ ਨੂੰ ਲਿਖਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਸਪੋਰਟ ਕੀਤਾ ਵੀ ਜਿਹੜੇ ਈਲਨ ਮਸਕ ਬਾਏ ਕਰ ਰਹੇ ਆ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੂੰ, ਉਹ ਉਸ ਦੀ ਪ੍ਰੋੜਤਾ ਕਰਦੇ ਆ, ਉਸ ਦੇ ਨਾਲ ਆ। ਕਹਿੰਦੇ ਵੀ ਈਲਨ ਦਾ ਜਿਹੜਾ ਮਕਸਦ ਹੈਗਾ ਆ, ਇੱਕ ਅਜਿਹਾ ਪਲੇਟਫਾਰਮ ਬਣਾਉਣਾ ਜਿਸ ਦੇ ਉੱਤੇ ਲੋਕ ਵਿਸ਼ਵਾਸ ਕਰਨ ਤੇ ਹਰ ਇੱਕ ਦੇ ਲਈ ਉਹ ਹੋਵੇ। ਇਸ ਲਿਹਾਜ਼ ਦੇ ਨਾਲ ਕਹਿੰਦੇ ਵੀ ਮੈਂ ਉਸ ਚੀਜ਼ ਦੇ ਨਾਲ ਆ। ਕਹਿੰਦੇ ਵੀ ਉਹ ਰਾਈਟ ਰਾਹ ਦੇ ਉੱਤੇ ਆ, ਸਹੀ ਦਿਸ਼ਾ ਵੱਲ ਨੂੰ ਤੁਰੇ ਆ। ਕਹਿੰਦੇ ਵੀ ਮੈਂ ਆਪਣੇ ਦਿਲ ਦੇ ਹਿਸਾਬ ਦੇ ਨਾਲ ਇਹੀ ਸੋਚਦਾ ਆ। ਟਵਿੱਟਰ ਦੇ ਬੋਰਡ ਨੇ ਕੱਲ ਯੂਨਾਨਿਮਸਲੀ ਸਰਬਸੰਮਤੀ ਦੇ ਨਾਲ ਇਸ ਡੀਲ ਨੂੰ ਅਸੈਪਟ ਕਰ ਲਿਆ ਸੀਗਾ, ਜਿਸ ਦੇ ਵਿੱਚ 44 ਬਿਲੀਅਨ ਦੀ ਲਾਗਤ ਦੇ ਨਾਲ ਟਵਿੱਟਰ ਆ ਉਸ ਨੂੰ ਖਰੀਦਣ ਜਾ ਰਹੇ ਹੈਗੇ ਆ। ਸੋ ਸਟੇਟਮੈਂਟ ਦੇ ਵਿੱਚ ਮਸਕ ਨੇ ਕੱਲ ਇਹ ਕਿਹਾ ਸੀਗਾ ਵੀ ਜਿਹੜੀ ਫ੍ਰੀ ਸਪੀਚ ਆ, ਆਜ਼ਾਦੀ ਆ ਬੋਲਣ ਦੀ, ਖੁੱਲ੍ਹ ਕੇ ਬੋਲਣ ਦੀ, ਉਹ ਡੈਮੋਕ੍ਰੇਸੀ ਦੇ ਵਿੱਚ ਇੱਕ ਮੇਨ ਅੰਗ ਹੁੰਦਾ ਆ ਉਸਦੇ ਫੰਕਸ਼ਨ ਕਰਨ ਦੇ ਲਈ। ਤੇ ਟਵਿੱਟਰ ਜਿਹੜੇ ਆਪਣੇ ਡਿਜੀਟਲ ਟਾਊਨ ਸਕੇਅਰ ਦੇ ਵਿੱਚ ਹੈਗਾ ਆ, ਇਹ ਮੈਟਰ ਕਰਦਾ ਆ, ਇਹ ਵਾਈਟਲ ਆ ਹਿਊਮੈਨਿਟੀ ਦੇ ਭਵਿੱਖ ਦੇ ਲਈ। ਸੋ ਇਹ ਇੱਕ ਚੰਗੀ ਗੱਲ ਹੋਊਗੀ। ਸੋ ਬਹੁਤ ਸਾਰੇ ਜਿਹੜੇ ਇਸ ਨਿਊਜ਼ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਸੈਲੀਬ੍ਰੇਟ ਵੀ ਜਿਹੜਾ ਉਹ ਕੀਤਾ ਆ। ਟਵਿੱਟਰ ਦੇ ਵਿੱਚ ਬੋਟ ਵੀ ਬਹੁਤ ਜ਼ਿਆਦੇ ਆ। ਈਲਨ ਮਸਕ ਨੇ ਕਿਹਾ ਸੀਗਾ ਮੈਂ ਇਹਨਾਂ ਬੋਟਸ ਨੂੰ ਵੀ ਜਿਹੜਾ ਉਹ ਖਤਮ ਕਰੂੰਗਾ, ਜਿਹੜੇ ਆਟੋਮੈਟਿਕਲੀ ਰਿਪਲਾਈ ਤੇ ਹੋਰ ਕਈ ਚੀਜ਼ਾਂ ਜਿਹੜੀਆਂ AI ਦੀ ਵਰਤੋਂ ਕਰਦੇ ਹੋਏ ਕਰਦੇ ਆ। ਸੋ ਉਸ ਦੇ ਉੱਤੇ ਵੀ ਸ਼ਿਕੰਜਾ ਕੱਸਣ ਦੀ ਗੱਲ ਇਸਨੇ ਆਖੀ ਹੈਗੀ ਆ। ਪਰਾਗ ਅਗਰਵਾਲ ਦੇ ਬਾਬਤ ਹਰਜੋਤ ਸਿੰਘ ਜੀ ਜੋਕ ਜਿਹੜਾ ਆ ਇੱਕ ਇਹ ਚੱਲ ਰਿਹਾ, ਕਹਿੰਦਾ ਅਜੇ ਵਿਚਾਰੇ ਨੂੰ ਥੋੜ੍ਹੇ ਮਹੀਨੇ ਹੀ ਹੋਏ ਸੀਗੇ ਟਵਿੱਟਰ ਦਾ CEO ਬਣਿਆ ਤੇ ਉਹਦੇ ਮਾਪੇ ਕਹਿੰਦੇ ਹੋਣੇ ਦੇਖ ਲਾ ਪ੍ਰਾਈਵੇਟ ਜੋਬ ਦਾ ਕੋਈ ਫਾਇਦਾ ਨਹੀਂ, ਸਰਕਾਰੀ ਜੋਬ ਦਾ ਹੀ ਫਾਇਦਾ ਹੁੰਦਾ ਆ। ਕੋਈ ਪਤਾ ਨਹੀਂ ਜਿਹਦਾ ਮਰਜ਼ੀ CEO ਬਣ ਜਾ, ਕਦੋਂ ਜਿਹੜਾ ਨੌਕਰੀ ਆ ਉਹ ਹੱਥੋਂ ਜਿਹੜੀ ਉਹ ਨਿਕਲ ਜਾਵੇ। ਪਰ ਚਲੋ ਉਹ ਇੱਕ ਏਡੀ ਵੱਡੀ ਪੋਜੀਸ਼ਨ ਤੇ ਆ, ਉਹਨੂੰ ਹੋਰ ਕਿਤੇ ਨਾ ਕਿਤੇ ਸੈਟਲ ਹੋ ਜਾਊਗਾ। ਹੋ ਸਕਦਾ ਕੁਛ ਚਿਰ ਦੇ ਲਈ ਇੱਥੇ ਵੀ ਜਿਹੜਾ ਉਹ ਰਹਿ ਜੀ। ਜਾਵੇ। ਸੋ ਲੈਟਸ ਸੋ ਸੀ ਬਿਲਕੁਲ ਜੀ। ਪਰਾਗ ਅਗਰਵਾਲ ਜਿਹੜਾ ਜੈਕ ਡੋਰਥੀ ਆ ਟਵਿੱਟਰ ਦਾ CEO ਸੀ, ਉਹਨਾਂ ਦੀ ਜਗ੍ਹਾ ਦੇ ਉੱਤੇ ਇਹ ਬਣੇ ਸੀ ਤੇ ਬਹੁਤ ਪੁਰਾਣੇ ਟਵਿੱਟਰ ਦੇ ਇੰਜੀਨੀਅਰ ਹੈਗੇ, ਬਿਲਕੁਲ ਐਂਟਰੀ ਲੈਵਲ ਇੰਜੀਨੀਅਰ ਤੋਂ ਅਪ ਉਹ ਚੀਫ ਟੈਕਨੀਕਲ ਆਫਿਸਰ ਤੱਕ ਗਏ। ਉਹ ਤੋਂ ਬਾਅਦ ਫਿਰ ਉਹ CEO ਬਣੇ। ਸੋ ਦੇਖਦੇ ਉਹਨਾਂ ਦਾ ਫਿਊਚਰ ਕੀ ਹੁੰਦਾ। ਉਹਨਾਂ ਨੇ ਸੇਮ ਕੰਪਨੀ 'ਚ ਕਹਿੰਦੇ ਕੰਮ ਕੀਤਾ ਬਹੁਤ ਲੰਮਾ ਸਮਾਂ। ਅਗਲੀ ਜਿਹੜੀ ਅਸੀਂ ਗੱਲ ਕਰਦੇ ਜਾਈਏ ਟਵਿੱਟਰ ਨੂੰ ਬਾਏ ਆਊਟ ਕਰ ਰਹੇ ਨੇ ਈਲਨ ਮਸਕ SpaceX ਦੇ ਤੇ ਜਿਹੜੇ ਟੈਸਲਾ ਦੇ ਜਿਹੜੇ ਉਹ CEO ਨੇ। ਟਵਿੱਟਰ ਦੇ ਕੋ-ਫਾਊਂਡਰ ਤੇ ਸਾਬਕਾ CEO ਜੈਕ ਡੌਰਸੀ ਆ, ਉਹਨਾਂ ਨੇ ਮੈਸੇਜ ਕੱਲ ਲੇਟ ਆਪਣੇ ਸਪੋਰਟਰਸ ਨੂੰ ਲਿਖਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਸਪੋਰਟ ਕੀਤਾ ਵੀ ਜਿਹੜੇ ਈਲਨ ਮਸਕ ਬਾਏ ਕਰ ਰਹੇ ਆ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੂੰ, ਉਹ ਉਸ ਦੀ ਪ੍ਰੋੜਤਾ ਕਰਦੇ ਆ, ਉਸ ਦੇ ਨਾਲ ਆ। ਕਹਿੰਦੇ ਵੀ ਈਲਨ ਦਾ ਜਿਹੜਾ ਮਕਸਦ ਹੈਗਾ ਆ, ਇੱਕ ਅਜਿਹਾ ਪਲੇਟਫਾਰਮ ਬਣਾਉਣਾ ਜਿਸ ਦੇ ਉੱਤੇ ਲੋਕ ਵਿਸ਼ਵਾਸ ਕਰਨ ਤੇ ਹਰ ਇੱਕ ਦੇ ਲਈ ਉਹ ਹੋਵੇ। ਇਸ ਲਿਹਾਜ਼ ਦੇ ਨਾਲ ਕਹਿੰਦੇ ਵੀ ਮੈਂ ਉਸ ਚੀਜ਼ ਦੇ ਨਾਲ ਆ। ਕਹਿੰਦੇ ਵੀ ਉਹ ਰਾਈਟ ਰਾਹ ਦੇ ਉੱਤੇ ਆ, ਸਹੀ ਦਿਸ਼ਾ ਵੱਲ ਨੂੰ ਤੁਰੇ ਆ। ਕਹਿੰਦੇ ਵੀ ਮੈਂ ਆਪਣੇ ਦਿਲ ਦੇ ਹਿਸਾਬ ਦੇ ਨਾਲ ਇਹੀ ਸੋਚਦਾ ਆ। ਟਵਿੱਟਰ ਦੇ ਬੋਰਡ ਨੇ ਕੱਲ ਯੂਨਾਨਿਮਸਲੀ ਸਰਬਸੰਮਤੀ ਦੇ ਨਾਲ ਇਸ ਡੀਲ ਨੂੰ ਅਸੈਪਟ ਕਰ ਲਿਆ ਸੀਗਾ, ਜਿਸ ਦੇ ਵਿੱਚ 44 ਬਿਲੀਅਨ ਦੀ ਲਾਗਤ ਦੇ ਨਾਲ ਟਵਿੱਟਰ ਆ ਉਸ ਨੂੰ ਖਰੀਦਣ ਜਾ ਰਹੇ ਹੈਗੇ ਆ। ਸੋ ਸਟੇਟਮੈਂਟ ਦੇ ਵਿੱਚ ਮਸਕ ਨੇ ਕੱਲ ਇਹ ਕਿਹਾ ਸੀਗਾ ਵੀ ਜਿਹੜੀ ਫ੍ਰੀ ਸਪੀਚ ਆ, ਆਜ਼ਾਦੀ ਆ ਬੋਲਣ ਦੀ, ਖੁੱਲ੍ਹ ਕੇ ਬੋਲਣ ਦੀ, ਉਹ ਡੈਮੋਕ੍ਰੇਸੀ ਦੇ ਵਿੱਚ ਇੱਕ ਮੇਨ ਅੰਗ ਹੁੰਦਾ ਆ ਉਸਦੇ ਫੰਕਸ਼ਨ ਕਰਨ ਦੇ ਲਈ। ਤੇ ਟਵਿੱਟਰ ਜਿਹੜੇ ਆਪਣੇ ਡਿਜੀਟਲ ਟਾਊਨ ਸਕੇਅਰ ਦੇ ਵਿੱਚ ਹੈਗਾ ਆ, ਇਹ ਮੈਟਰ ਕਰਦਾ ਆ, ਇਹ ਵਾਈਟਲ ਆ ਹਿਊਮੈਨਿਟੀ ਦੇ ਭਵਿੱਖ ਦੇ ਲਈ। ਸੋ ਇਹ ਇੱਕ ਚੰਗੀ ਗੱਲ ਹੋਊਗੀ। ਸੋ ਬਹੁਤ ਸਾਰੇ ਜਿਹੜੇ ਇਸ ਨਿਊਜ਼ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਸੈਲੀਬ੍ਰੇਟ ਵੀ ਜਿਹੜਾ ਉਹ ਕੀਤਾ ਆ। ਟਵਿੱਟਰ ਦੇ ਵਿੱਚ ਬੋਟ ਵੀ ਬਹੁਤ ਜ਼ਿਆਦੇ ਆ। ਈਲਨ ਮਸਕ ਨੇ ਕਿਹਾ ਸੀਗਾ ਮੈਂ ਇਹਨਾਂ ਬੋਟਸ ਨੂੰ ਵੀ ਜਿਹੜਾ ਉਹ ਖਤਮ ਕਰੂੰਗਾ, ਜਿਹੜੇ ਆਟੋਮੈਟਿਕਲੀ ਰਿਪਲਾਈ ਤੇ ਹੋਰ ਕਈ ਚੀਜ਼ਾਂ ਜਿਹੜੀਆਂ AI ਦੀ ਵਰਤੋਂ ਕਰਦੇ ਹੋਏ ਕਰਦੇ ਆ। ਸੋ ਉਸ ਦੇ ਉੱਤੇ ਵੀ ਸ਼ਿਕੰਜਾ ਕੱਸਣ ਦੀ ਗੱਲ ਇਸਨੇ ਆਖੀ ਹੈਗੀ ਆ। ਪਰਾਗ ਅਗਰਵਾਲ ਦੇ ਬਾਬਤ ਹਰਜੋਤ ਸਿੰਘ ਜੀ ਜੋਕ ਜਿਹੜਾ ਆ ਇੱਕ ਇਹ ਚੱਲ ਰਿਹਾ, ਕਹਿੰਦਾ ਅਜੇ ਵਿਚਾਰੇ ਨੂੰ ਥੋੜ੍ਹੇ ਮਹੀਨੇ ਹੀ ਹੋਏ ਸੀਗੇ ਟਵਿੱਟਰ ਦਾ CEO ਬਣਿਆ
ਤੇ ਉਹਦੇ ਮਾਪੇ ਕਹਿੰਦੇ ਹੋਣੇ ਦੇਖ ਲਾ ਪ੍ਰਾਈਵੇਟ ਜੌਬ ਦਾ ਕੋਈ ਫਾਇਦਾ ਨਹੀਂ, ਸਰਕਾਰੀ ਜੌਬ ਦਾ ਹੀ ਫਾਇਦਾ ਹੁੰਦਾ ਆ। ਕੋਈ ਪਤਾ ਨਹੀਂ ਜਿਹਦਾ ਮਰਜ਼ੀ CEO ਬਣ ਜਾ, ਕਦੋਂ ਜਿਹੜਾ ਨੌਕਰੀ ਆ ਉਹ ਹੱਥੋਂ ਜਿਹੜੀ ਉਹ ਨਿਕਲ ਜਾਵੇ। ਪਰ ਚਲੋ ਉਹ ਇੱਕ ਏਡੀ ਵੱਡੀ ਪੋਜੀਸ਼ਨ ਤੇ ਆ, ਉਹਨੂੰ ਹੋਰ ਕਿਤੇ ਨਾ ਕਿਤੇ ਸੈਟਲ ਹੋ ਜਾਊਗਾ। ਹੋ ਸਕਦਾ ਕੁਛ ਚਿਰ ਦੇ ਲਈ ਇੱਥੇ ਵੀ ਜਿਹੜਾ ਉਹ ਰਹਿ ਜੀ। ਜਾਵੇ। ਸੋ ਲੈਟਸ ਸੋ ਸੀ। ਬਿਲਕੁਲ ਜੀ। ਪਰਾਗ ਅਗਰਵਾਲ ਜਿਹੜਾ ਜੈਕ ਡੋਰਥੀ ਆ, ਟਵਿੱਟਰ ਦਾ CEO ਸੀ, ਉਹਨਾਂ ਦੀ ਜਗ੍ਹਾ ਦੇ ਉੱਤੇ ਇਹ ਬਣੇ ਸੀ ਤੇ ਬਹੁਤ ਪੁਰਾਣੇ ਟਵਿੱਟਰ ਦੇ ਇੰਜੀਨੀਅਰ ਹੈਗੇ, ਬਿਲਕੁਲ ਐਂਟਰੀ ਲੈਵਲ ਇੰਜੀਨੀਅਰ ਤੋਂ ਅਪ ਉਹ ਚੀਫ ਟੈਕਨੀਕਲ ਆਫਿਸਰ ਤੱਕ ਗਏ। ਉਹ ਤੋਂ ਬਾਅਦ ਫਿਰ ਉਹ CEO ਬਣੇ। ਸੋ ਦੇਖਦੇ ਉਹਨਾਂ ਦਾ ਫਿਊਚਰ ਕੀ ਹੁੰਦਾ। ਉਹਨਾਂ ਨੇ ਸੇਮ ਕੰਪਨੀ 'ਚ ਕਹਿੰਦੇ ਕੰਮ ਕੀਤਾ ਬਹੁਤ ਲੰਮਾ ਸਮਾਂ।